देखो जी, परसों सरदार सुखबीर सिंह बादल 4 ਦਸੰਬਰ ਨੂੰ ਖੰਨਾ ਵਿਖੇ ਫਤਿਹ ਰੈਲੀ ਖੰਨਾ ਫਤਿਹ ਜਿਹਨੂੰ ਨਾਂ ਦਿੱਤਾ ਗਿਆ ਰੈਲੀ ਨੂੰ ਸੰਬੋਧਨ ਕਰਨ ਆ ਰਹੇ ਨੇ। ਜਿੰਨੇ ਵੀ ਇਸ਼ੂ ਖੰਨੇ ਦੇ ਨੇ, ਕਿਉਂਕਿ ਖੰਨਾ ਪਿਛਲੇ 5 ਸਾਲ ਤੋਂ ਖੰਨਾ ਅਸੀਂ ਸਾਰੇ ਲੋਕ ਸੰਤਾਪ ਹੰਢਾ ਰਹੇ ਹਾਂ ਕਾਂਗਰਸ ਸਰਕਾਰ 'ਚ, ਜਿੱਥੇ ਪੰਜਾਬ ਲੈਵਲ ਤੇ ਕਾਂਗਰਸ ਨੇ ਵੱਡੇ ਵਾਅਦੇ ਕਰਕੇ ਝੂਠ ਬੋਲ ਕੇ ਸਰਕਾਰ ਬਣਾਈ ਹੈ। ਉਸੇ ਤਰਜ਼ ਤੇ ਖੰਨੇ ਦੇ ਐਮਐਲਏ ਨੇ ਗੁਰਕੀਰਤ ਸਿੰਘ ਕੋਟਲੀ ਨੇ, ਤੁਹਾਡੇ ਕੋਲ ਸਾਰਿਆਂ ਕੋਲ ਉਹ ਬੋਰਡ ਵੀ ਹੋਣਗੇ ਜਿਨ੍ਹਾਂ ਤੇ ਆਪਣਾ ਚੋਣ ਮੈਨੀਫੈਸਟੋ ਨੇ ਇਹਨਾਂ ਨੇ ਲਿਖਿਆ ਸੀ ਕਿ ਖੰਨੇ ਨੂੰ ਜ਼ਿਲ੍ਹਾ ਬਣਾਵਾਂਗੇ, ਖੰਨੇ 'ਚ ਕਾਲਜ ਸਰਕਾਰੀ ਕਾਲਜ ਲੈ ਕੇ ਆਵਾਂਗੇ, ਖੰਨੇ 'ਚ ਪਾਰਕਿੰਗ ਦਾ ਹੱਲ ਕਰਾਂਗੇ, ਖੰਨੇ ਦੀ ਇੰਡਸਟਰੀ ਵੱਡੀ ਲੈ ਕੇ ਆਵਾਂਗੇ ਜਾਂ ਇੰਡਸਟਰੀ ਵਾਸਤੇ ਪੈਕੇਜ ਲੈ ਕੇ ਆਵਾਂਗੇ, ਖੰਨੇ ਦੇ ਸ਼ਹਿਰ ਦੇ ਲੋਕਾਂ ਦਾ ਮਤਲਬ ਜੋ ਵੀ ਸੀਵਰੇਜ ਨਾਲ ਸੰਬੰਧੀ ਜਾਂ ਵਾਟਰ ਸਪਲਾਈ ਨਾਲ ਸੰਬੰਧੀ ਜੋ ਵੀ ਮਤਲਬ ਮਸਲੇ ਨੇ ਉਹਨਾਂ ਨੂੰ ਹੱਲ ਕਰਾਂਗੇ। ਮੈਂ ਕਹੂੰਗਾ ਬੁਰੀ ਤਰ੍ਹਾਂ ਫੇਲ ਹੋਏ ਨੇ ਵਿੱਚ ਕਾਂਗਰਸ ਸਰਕਾਰ ਪੰਜਾਬ ਲੈਵਲ ਤੇ, ਨਾਲ ਹੀ ਖੰਨਾ ਲੈਵਲ ਤੇ ਜੋ ਇੱਥੋਂ ਦੇ ਮੰਤਰੀ ਨੇ ਗੁਰਕੀਰਤ ਸਿੰਘ ਕੋਟਲੀ ਬੁਰੀ ਤਰ੍ਹਾਂ ਫੇਲ ਹੋਏ ਨੇ। ਇੱਕ ਵੀ ਕੰਮ ਮੈਂ ਕਹੂੰਗਾ 1000 ਕਰੋੜ ਦਾ ਇਹਨਾਂ ਨੇ ਪ੍ਰੋਜੈਕਟ ਦਿਖਾਇਆ ਕਿ 1000 ਕਰੋੜ ਅਸੀਂ ਖੰਨੇ ਤੇ ਇਨਵੈਸਟ ਕੀਤਾ। ਤੁਸੀਂ ਪੱਤਰਕਾਰ ਭਰਾਓ ਸਾਰੇ, ਤੁਸੀਂ ਜਾ ਕੇ ਸਾਰੇ ਖੰਨੇ 'ਚ ਮੈਨੂੰ ਵੀ ਦੱਸਿਓ ਕਿਤੇ 1000 ਕਰੋੜ ਕੀ ਕਿਤੇ 100 ਕਰੋੜ ਵੀ ਲੱਗਿਆ ਹੋਵੇ। ਸਾਰਾ ਜੋ 150 ਕਰੋੜ ਦਾ ਪ੍ਰੋਜੈਕਟ ਸੀ ਜੋ ਸੀਵਰੇਜ ਤੇ ਵਾਟਰ ਸਪਲਾਈ ਦਾ, ਉਹ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਪਾਸ ਹੋਇਆ ਸੀ। ਉਹਦਾ ਵੀ ਇੰਨੀ ਬੁਰੀ ਤਰ੍ਹਾਂ ਦੁਰਵਰਤੋਂ ਹੋਈ ਆ, ਉਹਦੇ ਫੰਡਾਂ 'ਚ ਵੀ ਘਟਾਲੇ ਹੋਏ ਨੇ। ਉਹ ਵੀ ਸਰਕਾਰ ਬਣਨ ਤੇ ਪ੍ਰਮਾਤਮਾ ਕਰੇ ਸਰਕਾਰ ਬਣੇ, ਉਹਦੀ ਵੀ ਜਾਂਚ ਹੋਊਗੀ। ਤੇ ਹੋਰ ਮੈਂ ਕਹੂੰਗਾ ਇੱਕ ਵੀ ਸਹੂਲਤ ਨਾ ਖੰਨਾ ਜ਼ਿਲ੍ਹਾ ਬਣ ਸਕਿਆ, ਨਾ ਕੋਈ ਸਰਕਾਰੀ ਕਾਲਜ ਆਇਆ, ਨਾ ਇੱਥੇ ਟ੍ਰੈਫਿਕ ਦੀ ਸਮੱਸਿਆ ਹੱਲ ਹੋਈ, ਨਾ ਕੋਈ ਇੰਡਸਟਰੀ ਨੂੰ ਪੈਕੇਜ ਆਇਆ, ਨਾ ਖੰਨੇ 'ਚ ਪਾਰਕਿੰਗ ਦਾ ਕੋਈ ਪ੍ਰੋਪਰ ਹੱਲ ਹੋ ਸਕਿਆ। ਸੋ ਲੋਕਾਂ ਨੂੰ ਦੱਬ ਕੇ ਝੂਠ ਬੋਲਿਆ ਗਿਆ, ਦੱਬ ਕੇ ਝੂਠ ਪ੍ਰਚਾਰਿਆ ਗਿਆ। ਨਾ ਕਰੋਨਾ ਕਾਲ ਦੌਰਾਨ ਕਿਸੇ ਵੀ ਖੰਨੇ 'ਚ ਕਿਸੇ ਵੀ ਵਿਅਕਤੀ ਦੀ ਇਹਨਾਂ ਨੇ ਮਦਦ ਕੀਤੀ ਹੈ। ਜੋ ਸੈਂਟਰ ਤੋਂ ਇਹਨਾਂ ਨੂੰ ਰਾਸ਼ਨ ਆਇਆ ਉਹ ਵੀ ਦੱਬ ਕੇ ਰੱਖਿਆ। ਇਹਨਾਂ ਦੇ ਕੌਂਸਲਰ ਜਦੋਂ ਉਹਨਾਂ ਨੇ ਚੋਣਾਂ ਲੜੀਆਂ ਉਦੋਂ ਉਹ ਰਾਸ਼ਨ ਕੱਢਿਆ ਗਿਆ, ਲੋਕਾਂ ਨੂੰ ਦੇ ਕੇ ਆਪਣੀਆਂ ਵੋਟਾਂ ਬਟੋਰੀਆਂ ਗਈਆਂ। ਤੇ ਨਾ ਮਤਲਬ ਇਹਨਾਂ ਨੇ ਕਿਸਾਨੀ 'ਚ ਕਿਸੇ ਕਿਸਾਨ ਦੀ ਮਦਦ ਇੱਕ ਵੀ ਕਹਿ ਦੇਵੇ ਖੰਨੇ 'ਚ, ਨਾ ਤਾਂ ਇਹ ਆਪ ਇੱਥੇ ਜ਼ਰੂਰ ਟਰੈਕਟਰ ਲੈ ਕੇ ਘੁੰਮਦੇ ਰਹੇ, ਨਾ ਦਿੱਲੀ ਕਦੇ ਇੱਕ ਦਿਨ ਵੀ ਧਰਨੇ 'ਚ ਗਏ ਨੇ, ਨਾ ਕਿਸੇ ਕਿਸਾਨ ਦੀ ਚਾਹੇ ਡੀਜ਼ਲ ਵਜੋਂ ਕੋਈ ਹੋਰ ਇਹਨਾਂ ਨੇ ਸੇਵਾ ਕੀਤੀ ਹੈ। ਸੋ ਇਹੋ ਜਿਹੇ ਲੋਕਾਂ ਨੂੰ ਕੋਈ ਹੱਕ ਨਹੀਂ ਕਿ ਦੁਬਾਰਾ ਹੁਣ ਜਾ ਕੇ ਲੋਕਾਂ ਦੀ ਕਚਹਿਰੀ 'ਚ ਵੋਟਾਂ ਮੰਗਣ, ਕਿਉਂਕਿ ਐਮਐਲਏ ਲੋਕ ਚੁਣਦੇ ਨੇ ਲੋਕਾਂ ਦੇ ਦੁੱਖ ਸੁੱਖ ਦੇ ਭਾਈਵਾਲ ਮੰਨਣ ਵਾਸਤੇ, ਲੋਕਾਂ ਦੇ ਦੁੱਖ ਸੁੱਖ 'ਚ ਖੜਨ ਵਾਸਤੇ। ਕਰੋਨਾ ਕਾਲ 'ਚ ਇਹਨਾਂ ਨੇ ਕੁਝ ਨਹੀਂ ਕੀਤਾ। ਇੱਕ ਕੰਮ ਜ਼ਰੂਰ ਕੀਤਾ ਕਿ ਸ਼ਰਾਬ ਦੀ ਫੈਕਟਰੀ ਇਹਨਾਂ ਨੇ ਲਗਾਈ, ਸ਼ਰਾਬ ਦੱਬ ਕੇ ਲੋਕਾਂ ਦੇ ਘਰਾਂ 'ਚ ਪਹੁੰਚਾਈ। ਇਹਨਾਂ ਨੂੰ ਜਿੱਥੇ ਕਿ ਲੋਕਾਂ ਦੀ ਸੇਵਾ ਕਰਨ ਵਾਸਤੇ ਇਹਨਾਂ ਨੂੰ ਪਾਸ ਨਹੀਂ ਮਿਲਿਆ, ਪਰ ਸ਼ਰਾਬ ਦੀਆਂ ਗੱਡੀਆਂ ਤੇ ਜ਼ਰੂਰ ਇਹਨਾਂ ਦੀ ਆਪਦੇ ਸ਼ੈਲਰ ਮਿਲਾਂ ਦੇ ਨਾਂ ਤੇ ਪਾਸ ਜ਼ਰੂਰ ਇਹਨਾਂ ਨੇ ਇਸ਼ੂ ਕੀਤੇ। ਸਰਕਾਰੀ ਪਾਸ ਇਸ਼ੂ ਕਰਕੇ ਇਹਨਾਂ ਨੇ ਮਤਲਬ ਦਾਰੂ ਦੀ ਸਪਲਾਈ ਕੀਤੀ ਤੇ ਨਾਲ ਸ਼ਹਿਰ ਨੂੰ ਦੱਬ ਕੇ ਹੁਣ ਤੱਕ ਹਰ ਇੱਕ ਅਦਾਰੇ 'ਚ ਸ਼ਹਿਰ ਦੇ ਲੋਕਾਂ ਨੂੰ, ਗਰੀਬ ਪਰਿਵਾਰਾਂ ਨੂੰ, ਮੱਧ ਵਰਗੀ ਲੋਕਾਂ ਨੂੰ ਦੱਬ ਕੇ ਲੁੱਟਿਆ ਗਿਆ। ਹਰ ਇੱਕ ਮੈਂ ਕਹੂੰਗਾ ਹਰ ਇੱਕ ਅਦਾਰੇ 'ਚ, ਭਾਵੇਂ ਵੀਡੀਓ ਦਫ਼ਤਰ ਹੈ, ਭਾਵੇਂ ਮਿਊਨਿਸਪੈਲਿਟੀ ਦਾ ਦਫ਼ਤਰ ਹੈ, ਭਾਵੇਂ ਤਹਿਸੀਲ ਹੈ, ਭਾਵੇਂ ਮੰਡੀ ਬੋਰਡ ਦਾ ਜੋ ਇੱਥੇ ਮਾਰਕੀਟ ਕਮੇਟੀ ਦਾ ਦਫ਼ਤਰ ਹੈ, ਹਰ ਇੱਕ ਦਫ਼ਤਰ 'ਚ ਲੁੱਟ ਖਸੁੱਟ ਜ਼ੋਰਾਂ ਤੇ ਰਹੀ ਆ 5 ਸਾਲ। ਹੁਣ ਵੀ ਉਹ ਲੁੱਟ ਖਸੁੱਟ ਮੈਂ ਕਹੂੰਗਾ ਅੱਜ ਦੇ ਦਿਨ ਤੱਕ, ਹੁਣ ਇੰਡਸਟਰੀ ਮਿਨਿਸਟਰ ਬਣ ਕੇ ਜੋ ਹੁਣ ਵੀ ਲੁੱਟ ਖਸੁੱਟ ਹੋ ਰਹੀ ਆ ਜੋ ਐਨਓਸੀਆਂ ਦੇਣ ਦੇ ਨਾਂ ਤੇ। ਸੋ ਇਹ ਸਾਰੀਆਂ ਧਾਂਦਲੀਆਂ ਦੀ ਸਰਕਾਰ ਬਣਨ ਤੇ ਜਾਂਚ ਵੀ ਹੋਊਗੀ। ਇਹ ਸਰਕਾਰ ਤਾਂ ਹੀ ਬਣਨੀ ਸੰਭਵ ਹੈ ਜੇ ਆਉਣ ਵਾਲੇ ਸਮੇਂ 'ਚ ਅਸੀਂ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਸਾਥ ਦਈਏ। ਤੇ ਅਸੀਂ ਇਹ ਲੋਕਾਂ ਤੋਂ ਉਮੀਦ ਵੀ ਕਰਦੇ ਹਾਂ ਕਿ ਪਰਸੋਂ ਨੂੰ ਵੱਧ ਚੜ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵਿਚਾਰ ਸੁਣਨ ਪਹੁੰਚਣਗੇ। ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਚੜ ਕੇ ਸ਼ਹਿਰ ਵਾਸੀ ਸਾਰੇ ਮੇਰੇ ਭਰਾ ਜਿੰਨੇ ਵੀ ਇੰਡਸਟਰੀਲਿਸਟ ਨੇ, ਵਪਾਰੀ ਨੇ, ਪਿੰਡਾਂ ਦੇ ਵੀਰ ਨੇ, ਪਿੰਡਾਂ ਦੀਆਂ ਭੈਣਾਂ ਮਾਤਾਵਾਂ ਨੇ, ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਇਸ ਰੈਲੀ 'ਚ ਵੱਧ ਚੜ ਕੇ ਪਹੁੰਚੋ ਤੇ ਪੰਜਾਬ ਵਾਸਤੇ ਜੋ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦਾ ਵਿਜ਼ਨ ਆ, ਉਹਨਾਂ ਦੀ ਸੋਚ ਹੈ, ਪੰਜਾਬ 'ਚ ਜੋ ਉਹਨਾਂ ਨੇ ਪਹਿਲਾਂ 10 ਸਾਲ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਸਰਕਾਰ ਹੁੰਦਿਆਂ ਉਹਨਾਂ ਨੇ ਲੋਕਾਂ ਵਾਸਤੇ ਜੋ ਭਲਾਈ ਦੀਆਂ ਸਕੀਮਾਂ ਲਾਗੂ ਕੀਤੀਆਂ, ਜਾਂ ਆਪਾਂ ਕਹਿ ਦਈਏ ਕਿ ਇਨਫਰਾਸਟ੍ਰਕਚਰ ਖੜਾ ਕੀਤਾ, ਜਾਂ ਪੁਲਾਂ ਦਾ, ਸੜਕਾਂ ਦਾ ਜੋ ਸੁਧਾਰ ਉਹਨਾਂ ਨੇ ਕੀਤਾ, ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਕੀਤਾ। ਕਿ ਦੁਬਾਰਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ, ਨਵੇਂ ਪੰਜਾਬ ਦੀ ਸਿਰਜਣਾ ਕਰਨੀ ਹੈ, ਤਾਂ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਸਾਥ ਦੇਣ। ਇਸ ਰੈਲੀ ਨੂੰ ਜੋ ਖੰਨਾ ਫਤਿਹ ਰੈਲੀ ਹੈ ਉਹਨੂੰ ਵੱਧ ਚੜ ਕੇ ਕਾਮਯਾਬ ਕਰਨ, ਤਾਂ ਕਿ ਇਹਨਾਂ ਦੇ ਲੁਟੇਰੇ ਲੋਕ ਨੇ ਜੋ ਡਾਕੂ ਨੇ, ਖੰਨੇ ਨੂੰ ਲੁੱਟਦੇ ਨੇ, ਬਾਹਰੋਂ ਆ ਕੇ ਲੁੱਟ ਕੇ ਮੁੜ ਜਾਂਦੇ ਨੇ, ਇਹਨਾਂ ਲੋਕਾਂ ਤੋਂ ਛੁਟਕਾਰਾ ਪਾਇਆ ਜਾ ਸਕੇ ਤੇ ਧਾਂਦਲੀਆਂ ਦਾ ਅੰਤ ਕੀਤਾ ਜਾ ਸਕੇ। ਸੋ ਸਾਰੀ ਸੰਗਤ ਦਾ ਧੰਨਵਾਦ ਵੀ ਕਰਦੇ ਹਾਂ ਕਿ ਤੁਸੀਂ ਪਹਿਲਾਂ ਵੀ ਹੰਗਾਰਾ ਦਿੰਦੇ ਆਏ ਹੋ,
ਅੱਗੇ ਤੋਂ ਵੀ ਮੈਂ ਆਸ ਕਰਦਾ ਤੁਸੀਂ ਵੱਧ ਚੜ ਕੇ ਸ਼੍ਰੋਮਣੀ ਅਕਾਲੀ ਦਲ ਜਦੋਂ ਅਕਾਲੀ ਦਲ ਦੀ ਸਰਕਾਰ ਬਣ ਗਈ ਤਾਂ ਫਿਰ ਜ਼ਿਲ੍ਹਾ ਬਣਾਇਆ ਜਾਊਗਾ ਖੰਨੇ ਨੂੰ? ਬਿਲਕੁਲ ਅਸੀਂ ਪਰਸੋਂ ਮੰਗ ਕਰਨ ਜਾ ਰਹੇ ਹਾਂ। ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਉਹਨਾਂ ਤੋਂ ਕਹਾਵਾਂਗੇ, ਇਹ ਭਰੋਸਾ ਦਿਵਾਵਾਂਗੇ ਖੰਨੇ ਦੇ ਲੋਕਾਂ ਨੂੰ। ਔਰ ਇਹ ਵੀ ਗੱਲ ਉਹਨਾਂ ਬਾਰੇ ਤਾਂ ਪੱਕੀ ਹੈ ਕਿ ਜੋ ਗੱਲ ਕਹਿ ਕੇ ਜਾਂਦੇ ਨੇ ਉਹ ਗੱਲ ਕਰਦੇ ਨੇ। ਇਸ ਦੇ ਉਲਟ ਕਾਂਗਰਸ ਵਾਲਿਆਂ ਦਾ ਇਹ ਨਹੀਂ ਪਤਾ ਲੱਗਦਾ ਕਿ 5 ਸਾਲ 'ਚ ਕਦੋਂ ਉਹਨਾਂ ਦਾ ਮੁੱਖ ਮੰਤਰੀ ਬਦਲ ਜਾਣਾ, ਕਦੋਂ ਇਹਨਾਂ ਦਾ ਰਾਤ ਨੂੰ ਸੁੱਤੇ ਪਏ ਸਵੇਰੇ ਮੁੱਖ ਮੰਤਰੀ ਹੋਰ, ਉਪ ਮੁੱਖ ਮੰਤਰੀ ਹੋਰ। ਸੋ ਇਹਨਾਂ ਦਾ ਕੋਈ ਸਟੇਬਲ ਨਾ ਕੋਈ ਚਿਹਰਾ, ਨਾ ਇਹਨਾਂ ਦਾ ਕੋਈ ਮੁੱਖ ਮੰਤਰੀ ਹੈ, ਵਾਅਦੇ ਕੋਈ ਹੋਰ ਕਰ ਜਾਂਦਾ ਪਕਾਉਣ ਵੇਲੇ ਇਹ ਉਹਦੇ ਤੇ ਸਾਰਾ ਭਾਂਡਾ ਜਿਵੇਂ ਕੈਪਟਨ ਦੇ ਭੰਨ ਕੇ ਇਹ ਖਹਿੜਾ ਛਡਾਉਂਦੇ ਨੇ। ਇਹ ਖਹਿੜਾ ਨਹੀਂ ਛੁੱਟਣ ਦੇਣਾ। ਪੰਜਾਬ ਦੇ ਲੋਕ ਬੜੇ ਸਿਆਣੇ ਨੇ, ਬੜੇ ਸੂਝਵਾਨ ਨੇ, ਉਹ ਸੋਚ ਸਮਝ ਕੇ ਫੈਸਲਾ ਲੈਣ। ਸਰ ਐਮਐਲਏ ਨੇ ਜਿਹੜੇ ਆਪਣੇ ਖੰਨੇ ਉਹਨਾਂ ਨੇ ਬੜੇ ਦਾਅਵੇ ਕੀਤੇ ਸੀ ਕਿ ਲੈਨੋ ਪਾਰ ਦਾ ਇਲਾਕਾ ਜਿਹੜਾ ਹੈ 100% ਖੂਬਸੂਰਤ ਬਣਾ ਦਿੱਤਾ ਗਿਆ ਹੈ। ਜੇਕਰ ਗੱਲ ਆਜ਼ਾਦ ਨਗਰ ਦੀ ਕਰੀਏ ਤਾਂ ਆਜ਼ਾਦ ਨਗਰ ਦੇ ਵਿੱਚ 2 ਦਿਨਾਂ ਦੇ ਵਿੱਚ ਰਾਤ 2 ਮੌਤਾਂ ਹੋਈਆਂ ਨੇ ਡੇਂਗੂ ਦੇ ਨਾਲ। ਦੇਖੋ ਜੀ, ਮੈਂ ਤਾਂ ਪਹਿਲਾਂ ਹੀ ਗੱਲ ਕਰ ਚੁੱਕਿਆ ਕਿ 1000 ਕਰੋੜ ਦੇ ਜਿਹਨਾਂ ਨੇ ਦਾਅਵੇ ਕੀਤੇ ਆ, 1000 ਕਰੋੜ ਚੋਂ ਤੁਸੀਂ 50 ਕਰੋੜ ਵੀ ਲੱਗਿਆ ਖੰਨੇ ਤੇ ਦਿਖਾ ਦਿਓ। ਸਾਰੇ ਸ਼ਹਿਰ ਨੂੰ ਪੱਟ ਕੇ ਸੁੱਟਤਾ, ਬੁਰਾ ਹਾਲ ਆ, ਨਾ ਸੜਕਾਂ ਬਣੀਆਂ, ਨਾਲੀਆਂ 'ਚ ਗੰਦਗੀ ਆ, ਸ਼ਹਿਰ ਥਾਂ ਥਾਂ ਪਾਣੀ ਖੜਾ, ਟੋਏ ਪਏ ਨੇ, ਲੋਕਾਂ ਦੀਆਂ ਗਿਰ ਕੇ ਮੌਤਾਂ ਹੋ ਰਹੀਆਂ ਨੇ, ਸੱਟਾਂ ਵੱਜ ਰਹੀਆਂ ਨੇ। ਸੋ ਤੁਸੀਂ ਲੈਨੋ ਪਾਰ ਇੱਕ ਸੜਕ ਨੂੰ ਬਣਵਾਉਣ ਵਾਸਤੇ ਸਾਨੂੰ ਧਰਨੇ ਦੇਣੇ ਪਏ ਨੇ, ਰਾਤਾਂ ਉੱਥੇ ਕੱਟਣੀਆਂ ਪਈਆਂ ਪੁਲ ਤੇ। ਤੁਸੀਂ ਸਾਰੇ ਜਾਣਦੇ ਹੋ ਕਿ 1 ਕਰੋੜ ਰੁਪਏ ਦੀ ਉਹ ਸੜਕ ਉਹਦਾ ਟੈਂਡਰ ਸੀ, ਉਹਨੂੰ ਬਣਾਉਣ ਪਿੱਛੇ ਲੋਕਾਂ ਨੂੰ ਉੱਥੇ ਬਹਿ ਕੇ ਧਰਨੇ ਲਾਉਣੇ ਪਏ ਨੇ, ਮੁਜ਼ਾਹਰੇ ਕਰਨੇ ਪਏ ਨੇ। ਫਿਰ ਵੀ ਹਲੇ ਤੱਕ ਉਹਦੀ ਬਹੁਤ ਧੀਮੀ ਗਤੀ ਨਾਲ 2 ਹਲੇ ਉੱਥੇ ਕੰਮ ਵਾਲੇ ਲਾਏ ਹੋਏ ਨੇ, ਕੋਈ ਉਹਦਾ ਕੰਮ ਚੰਗੀ ਤਰ੍ਹਾਂ ਸਟਾਰਟ ਨਹੀਂ ਕੀਤਾ। ਨਾਲੇ ਜੋ ਠੇਕੇਦਾਰ ਆ ਉਹਨੂੰ 17 ਲੱਖ ਦਾ ਚੈੱਕ ਇਸ਼ੂ ਵੀ ਹੋ ਚੁੱਕਿਆ, ਪਰ ਹਲੇ ਤੱਕ ਕੋਈ ਵੀ ਇਹਨਾਂ ਨੇ ਕਾਰਵਾਈ ਨਹੀਂ ਕੀਤੀ, ਸ਼ੁਰੂ ਨਹੀਂ ਕੀਤਾ, ਕੰਮ ਸ਼ੁਰੂ ਨਹੀਂ ਕੀਤਾ, ਨਾ ਠੇਕੇਦਾਰ ਨੂੰ ਬਲੈਕਲਿਸਟ ਕੀਤਾ, ਨਾ ਕੰਮ ਕਰਾਉਣ ਦੀ ਕੋਸ਼ਿਸ਼ ਕੀਤੀ। ਸੋ ਇਹਨਾਂ ਦੀ ਨਾਕਾਮੀ ਹੈ, ਇਹਨਾਂ ਦੀਆਂ ਧਾਂਦਲੀਆਂ ਨੇ। ਇਹ ਰਲ ਮਿਲ ਕੇ ਠੇਕੇਦਾਰਾਂ ਨਾਲ ਰਲ ਕੇ ਫੰਡਾਂ ਦੀ ਦੁਰਵਰਤੋਂ ਕਰ ਰਹੇ ਨੇ, ਲੁੱਟ ਮਚਾ ਰਹੇ ਨੇ। ਸਰ ਰੈਲੀ ਦੀ ਟਾਈਮਿੰਗ ਕੀ ਹੈ ਜੀ? ਇਹ 11:30 ਵਜੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ 4 ਤਰੀਕ ਨੂੰ ਜੋ ਮੈਂ ਕਹੂੰਗਾ ਜੀਟੀਵੀ ਮਾਰਕੀਟ ਦੇ ਨਾਲ ਲੱਗਦੀ ਰਸਤਾ ਉਸ ਦੀ ਮਾਰਕੀਟ ਨਵੀਂ ਕੱਟੀ ਹੈ, ਉਸ ਜਗ੍ਹਾ ਉਹ ਖੁੱਲੀ ਜਗ੍ਹਾ ਮਤਲਬ ਭਾਰੀ ਇਕੱਠ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਸੰਬੋਧਨ ਕਰ ਰਹੇ। ਜਦ ਜੀ ਜੇ ਤੁਸੀਂ ਵੀ ਸਾਡੀ ਬਾਦਲ ਸਾਹਿਬ ਆਪਣੇ ਸੁਖਬੀਰ ਬਾਦਲ ਜੀ ਆ ਰਹੇ ਆ 4 ਤਰੀਕ ਨੂੰ, ਤੁਹਾਡਾ ਪਹਿਲਾ ਏਮ ਕੀ ਹੋਊਗਾ ਇਹਦੇ ਵਿੱਚ ਆਪਣੇ ਖੰਨੇ ਨੂੰ ਨਿਖਾਰ ਦੇਣਾ? ਅਸੀਂ ਜਿਹੜੇ ਵਾਅਦੇ ਕਰਾਂਗੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸਣਾ ਚਾਹੁੰਦੇ ਹਾਂ ਕਿ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਕਹਿ ਕੇ ਜਾਂਦੇ ਉਹ ਕਰਕੇ ਨੇ। ਸਾਡੀ ਮੰਗ ਇਹ ਰਹੂਗੀ ਖੰਨੇ ਨੂੰ ਜ਼ਿਲ੍ਹਾ ਬਣਾਇਆ ਜਾਵੇ। ਖੰਨੇ 'ਚ ਜੋ ਉਹਨਾਂ ਨੇ ਐਲਾਨ ਕੀਤਾ ਆਪਣੇ ਚੋਣ ਮੈਨੀਫੈਸਟੋ 'ਚ ਕਿ ਖੰਨੇ ਨੂੰ ਮੈਡੀਕਲ ਕਾਲਜ ਦੇਵਾਂਗੇ, ਜਿਹੜਾ ਮਤਲਬ ਜ਼ਿਲ੍ਹੇ ਨੂੰ ਦੇਵਾਂਗੇ, ਜੇ ਪਹਿਲਾਂ ਜ਼ਿਲ੍ਹਾ ਬਣਵਾਵਾਂਗੇ ਫਿਰ ਮੈਡੀਕਲ ਕਾਲਜ ਖੰਨੇ ਲਿਆਂਦਾ ਜਾਊਗਾ। ਖੰਨੇ ਦੀ ਪਾਰਕਿੰਗ ਦਾ ਮਲਟੀ ਸਟੋਰੀ ਪਾਰਕਿੰਗ ਖੰਨੇ ਨੂੰ ਅਸੀਂ ਇਹ ਦਾਅਵੇ ਨਾਲ ਕਹਿੰਦੇ ਆ ਕਿ ਸਰਕਾਰ ਬਣਨ ਤੋਂ ਮਲਟੀ ਸਟੋਰੀ ਪਾਰਕਿੰਗ ਦੇਵਾਂਗੇ। ਖੰਨੇ ਦੀ ਟ੍ਰੈਫਿਕ ਦਾ ਸਮੱਸਿਆ ਦਾ ਹੱਲ ਕਰਵਾਵਾਂਗੇ। ਖੰਨੇ 'ਚ ਸਫਾਈ ਦਾ ਖਾਸ ਪ੍ਰਬੰਧ, ਗ੍ਰੀਨਰੀ ਦਾ ਤੇ ਸਫਾਈ ਦਾ ਖਾਸ ਪ੍ਰਬੰਧ ਕੀਤਾ ਜਾਊਗਾ। ਜਿਹੜੀਆਂ ਸੜਕਾਂ ਪੁੱਟੀਆਂ ਹੋਈਆਂ ਨੇ ਜਾਂ ਸੀਵਰੇਜ ਮਤਲਬ ਅੱਧ ਵਿਚਾਲੇ ਛੱਡਿਆ ਉਹਦਾ ਸੀਵਰੇਜ ਦਾ ਪ੍ਰਬੰਧ ਕੀਤਾ ਜਾਊਗਾ। ਖੰਨੇ 'ਚ ਅਸੀਂ ਛੋਟੇ ਪਾਰਕ ਜਿੱਥੇ ਕਿਤੇ ਜਗ੍ਹਾ ਸਾਨੂੰ ਮਿਲੂਗੀ ਉਹ ਵੀ ਸਰਕਾਰ ਬਣਨ ਤੇ ਉਹ ਵੀ ਜਗ੍ਹਾ ਅਸੀਂ ਮੁਹੱਈਆ ਕਰਾ ਕੇ, ਛੋਟੇ ਪਾਰਕ ਜਿੱਥੇ ਆਊਟਰ ਵਾਰਡ ਨੇ ਜਾਂ ਜਿੱਥੇ ਨਹੀਂ ਮਤਲਬ ਸਾਡੇ ਲੋਕਾਂ ਨੂੰ ਘੁੰਮਣ ਨੂੰ ਪਾਰਕ, ਉਹ ਪਾਰਕ ਵੀ ਮੁਹੱਈਆ ਕਰਾਏ ਜਾਣਗੇ। ਇੱਕ ਸਾਡੇ ਨੌਜਵਾਨਾਂ ਵਾਸਤੇ ਇੱਕ ਸਾਡੀ ਸੋਚ ਹੈ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਆਪਣੇ ਵੱਲੋਂ ਆਪਣੇ ਖਰਚੇ ਤੇ ਸਰਕਾਰ ਬਣਨ ਤੋਂ ਪਹਿਲਾਂ ਅਸੀਂ ਇੱਕ ਐਗਜ਼ਾਮਪਲ ਸੈੱਟ ਕਰਨੀ ਚਾਹੁੰਦੇ ਹਾਂ ਕਿ 5-4 ਪਾਰਕ ਬਣਾ ਕੇ ਦਿਖਾਉਣਾ ਚਾਹੁੰਦੇ ਹਾਂ ਕਿ ਇਹਦੇ 5-4 ਵਾਲੀਬਾਲ ਦੇ ਗਰਾਊਂਡ ਬਣਾ ਕੇ ਦਿਖਾਉਣਾ ਚਾਹੁੰਦੇ ਹਾਂ ਕਿ ਇਹਦੇ ਨਾਲ ਦੇ ਅਸੀਂ ਜਦੋਂ ਸਰਕਾਰ ਬਣ ਗਈ ਹਰ ਇੱਕ ਵਾਰਡ 'ਚ ਇੱਕ ਵਾਲੀਬਾਲ ਦਾ ਗਰਾਊਂਡ ਹੋਊਗਾ ਕਿ ਬੱਚੇ ਉੱਥੇ ਖੇਡ ਸਕਣ। ਬਕਾਇਦਾ ਜਾਲੀ ਲਾ ਕੇ, ਬਕਾਇਦਾ ਲਾਈਟਾਂ ਲਾ ਕੇ ਵਧੀਆ ਇੰਟਰਨੈਸ਼ਨਲ ਲੈਵਲ ਦਾ ਉਹ ਗਰਾਊਂਡ ਤਿਆਰ ਕੀਤਾ ਜਾਊਗਾ। ਜਦੋਂ ਜਿਹੜੀ ਜਨਰਲ ਕੈਟਾਗਰੀ ਹੈ ਨਾ, ਇਹਨਾਂ ਬਾਰੇ ਕੋਈ ਵੀ ਨਹੀਂ ਸੋਚਦਾ। ਜਿਹੜੀਆਂ ਵੀ ਪਾਰਟੀਆਂ ਆਉਂਦੀਆਂ ਦੂਸਰੀਆਂ ਕੈਟਾਗਰੀ ਵਾਸਤੇ ਬੜੇ ਵਾਅਦੇ ਕਰ ਦਿੰਦੀਆਂ, ਲੇਕਿਨ ਜਨਰਲ ਕੈਟਾਗਰੀ ਬਾਰੇ ਕੋਈ ਨਹੀਂ ਬੋਲਦਾ। ਦੇਖੋ ਜੀ, ਇੱਕ ਤੁਸੀਂ ਪਰਸੋਂ ਚੌਥੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬਿਆਨ ਪੜ੍ਹਿਆ ਹੋਊਗਾ। ਜਿਹੜੇ ਮੱਧਵਰਗੀ ਪਰਿਵਾਰ ਨੇ, ਜਿਹੜੇ ਵਪਾਰੀ ਨੇ, ਛੋਟੇ ਵਪਾਰੀ ਨੇ, ਛੋਟੇ ਦੁਕਾਨਦਾਰ ਨੇ, ਆਪਾਂ ਜਨਰਲ ਕੈਟਾਗਰੀ 'ਚ ਇਹ ਕਹਿ ਲਈਏ ਕਿ ਛੋਟੇ ਦੁਕਾਨਦਾਰ ਵੀ ਵਿੱਚ ਆ ਜਾਂਦੇ ਨੇ, ਛੋਟੀ ਇੰਡਸਟਰੀ ਵੀ ਆਉਂਦੀ ਆ। ਉਹਨਾਂ ਲਈ 10-10 ਲੱਖ ਦਾ ਬੀਮਾ, ਸਿਹਤ ਬੀਮਾ, ਮੈਡੀਕਲ ਸਹਾਇਤਾ ਉਹ ਫ੍ਰੀ ਕਰਨ ਜਾ ਰਹੀ ਹੈ ਸਰਕਾਰ ਬਣਨ ਤੇ। ਉਹ ਫ੍ਰੀ ਦਿੱਤਾ ਜਾਊਗਾ। ਜਿੰਨੇ ਵੀ ਸਾਡੇ ਮਤਲਬ ਛੋਟੇ ਮਤਲਬ ਆਪਾਂ ਵਪਾਰੀ ਕਹਿ ਲਈਏ, ਦੁਕਾਨਦਾਰ ਕਹਿ ਲਈਏ, ਜਿੰਨੇ ਮੱਧਵਰਗੀ ਪਰਿਵਾਰ ਨੇ, ਉਹਨਾਂ ਸਾਰਿਆਂ ਨੂੰ ਇਹ ਸਿਹਤ ਸਹੂਲਤ ਮਿਲੂਗੀ। ਇੱਕ ਬਹੁਤ ਵੱਡੀ ਇਹ ਸਾਡੀ ਸਮੱਸਿਆ ਸਿਹਤ ਸਹੂਲਤ ਦੀ। ਤੇ ਨਾਲ ਹੀ ਅਸੀਂ ਆਸ ਕਰਦੇ ਹਾਂ ਕਿ ਜਿੰਨੀ ਪੜ੍ਹਾਈ 'ਚ ਅਸੀਂ ਜਿੰਨੇ ਬੱਚੇ ਲਾਇਕ ਹੋਣਗੇ ਜਾਂ ਮੈਰਿਟ ਦੇ ਆਧਾਰ ਤੇ ਜਿਹੜੇ ਵੱਧ ਨੰਬਰ ਲੈ ਕੇ ਆਉਂਦੇ ਨੇ, ਜਿਵੇਂ ਪਹਿਲਾਂ ਮੈਰੀਟੋਰੀਅਸ ਸਕੂਲ ਉਹਨਾਂ ਨੇ ਖੋਲ੍ਹੇ ਆ, ਅੱਗੇ ਤੋਂ ਵੀ ਇਹੋ ਜਿਹੀ ਸਿਹਤ ਸਹੂਲਤ ਜਾਂ ਅਸੀਂ ਸਕੂਲਾਂ ਦਾ ਜਾਂ ਵਿੱਦਿਆ ਦਾ ਇਹੋ ਜਿਹਾ ਸਰਕਾਰ ਨੂੰ ਕਹਿ ਕੇ ਅਸੀਂ ਮੰਗ ਵੀ ਰੱਖਣ ਜਾ ਰਹੇ ਹਾਂ। ਤੇ ਉਹਨਾਂ ਨੂੰ ਇਹ ਬੇਨਤੀ ਵੀ ਕਰਾਂਗੇ ਕਿ ਇਹੋ ਜਿਹੀ ਸਹੂਲਤ ਵੀ ਆਮ ਲੋਕਾਂ ਨੂੰ ਦਿੱਤੀ ਜਾਵੇ ਜਿਹੜੀ ਸਾਰਿਆਂ ਦੀ ਸਾਂਝੀ ਸਹੂਲਤ ਹੋਵੇ।